ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਧਰਮ ਸਿੰਘ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਆਪਣੇ ਕਿਸਾਨਾਂ ਦੀ ਗੱਲ ਕਰਦੇ ਹੈਗੇ ਆ। ਕਿਸਾਨਾਂ ਦਾ ਭਾਰਤ ਭਰ ਵਿੱਚ, ਸਾਰੇ ਭਾਰਤ ਵਿੱਚ ਚੱਕਾ ਜਾਮ ਹੋਊਗਾ। ਦੇਖੋ, ਜਦੋਂ ਤੋਂ ਇਹ ਸਟਾਰਟ ਹੋਈ ਹੈ ਜੀ ਕਿਸਾਨਾਂ ਦੀ ਮੂਵਮੈਂਟ ਜਿਹੜੀ, ਉਦੋਂ ਬਾਅਦ ਜਿਸ ਤਰੀਕੇ ਦੇ ਨਾਲ ਹੌਲੀ ਹੌਲੀ ਬਾਕੀ ਜਗ੍ਹਾ ਦੇ ਉੱਤੇ ਸਪੋਰਟ ਮਿਲਣੀ ਸਟਾਰਟ ਹੋਈ ਆ, ਉਦੋਂ ਬਾਅਦ ਇਹ ਜਿਹੜਾ ਜੀ ਬੜਾ ਅਹਿਮ ਦਿਨ ਹੋਊਗਾ ਕਿਉਂਕਿ ਦਿੱਲੀ ਦੇ ਵਿੱਚ ਪਿਛਲੇ ਦਿਨੀ 250 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਮੀਟਿੰਗ ਕਰਕੇ ਇਹ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਕਿ 5 ਨਵੰਬਰ ਨੂੰ 4 ਘੰਟੇ ਦੇ ਵਾਸਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਜਾਊਗਾ। ਪੰਜਾਬ ਹਰਿਆਣਾ ਦੇ ਵਿੱਚ ਤਾਂ ਕਿਉਂਕਿ ਇਹ ਅੰਦੋਲਨ ਚੱਲ ਹੀ ਰਿਹਾ, ਇੱਥੇ ਇਹਨੂੰ ਪੂਰੇ ਤਰੀਕੇ ਦੇ ਨਾਲ ਹਮਾਇਤ ਮਿਲਣ ਦੇ ਆਸਾਰ ਨੇ, ਪਰ ਬਾਕੀ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਵੀ ਉਹ ਰਿਸਪੌਂਸ ਮਿਲਦਾ, ਇਹ ਬੜਾ ਅਹਿਮ ਜਿਹੜਾ ਉਹ ਹੋਊਗਾ। ਜਿਹੜੀਆਂ 250 ਦੇ ਕਰੀਬ ਜਥੇਬੰਦੀਆਂ ਨੇ, ਇਹ ਵੱਖ-ਵੱਖ ਸੂਬਿਆਂ ਦੇ ਨਾਲ ਜਿਹੜੀਆਂ ਉਹ ਸੰਬੰਧਿਤ ਨੇ, ਤੇ ਜੇ ਬਾਕੀ ਸੂਬਿਆਂ ਦੇ ਵਿੱਚੋਂ ਜਿਹੜਾ ਦੇਸ਼ ਵਿਆਪੀ ਇਹ ਬੰਦ ਹੈ, ਇਹਨੂੰ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲਦਾ, ਜਿਹਦੇ ਚਾਂਸਸ ਨੇ ਪੂਰੇ, ਤੇ ਜਿਹੜੀ ਕੇਂਦਰ ਦੀ ਸਰਕਾਰ ਜਿਹੜੀ ਆ ਉਹਦੇ ਵਾਸਤੇ ਮੁਸ਼ਕਿਲਾਂ ਫਿਰ ਜਿਹੜੀਆਂ ਉਹ ਵੱਧ ਸਕਦੀਆਂ ਨੇ। ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਹੋਇਆ ਇਹਨਾਂ ਕਿਸਾਨ ਜਥੇਬੰਦੀਆਂ ਨੇ, ਉਹ 26 ਤੇ 27 ਨਵੰਬਰ ਨੂੰ ਦਿੱਲੀ ਦੇ ਵਿੱਚ ਸਮੁੱਚੇ ਮੁਲਕ ਦੇ ਵਿੱਚੋਂ ਕਿਸਾਨਾਂ ਨੂੰ ਇਕੱਠੇ ਕਰਨ ਦਾ ਜਿਹੜਾ ਜੀ ਉਹ ਪ੍ਰੋਗਰਾਮ ਹੈ। ਅੱਜ ਜਿਹੜਾ ਇਹ ਬੰਦ ਹੈ ਜੀ, ਇਹਦੇ ਉੱਤੇ ਨਿਰਭਰ ਜਿਹੜਾ ਉਹ ਕਰੂਗਾ ਕਿ 26-27 ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਕਿੰਨਾ ਜਿਹੜਾ ਜੀ ਉਹ ਹੁੰਗਾਰਾ ਜਿਹੜਾ ਉਹ ਮਿਲਦਾ। 36 ਦਿਨਾਂ ਤੋਂ 65 ਤਾਈਂ ਜਿਹੜੇ ਚੱਲ ਰਹੇ ਅਣਮਿੱਥੇ ਸਮੇਂ ਦੇ ਧਰਨੇ ਜਿਹੜੇ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ, ਔਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਜੀ ਹਾਈਵੇਜ਼ ਜਿਹੜੇ ਨੇ, ਚਾਹੇ ਨੈਸ਼ਨਲ ਹਾਈਵੇ ਹੈ ਚਾਹੇ ਉਹ ਸਟੇਟ ਹਾਈਵੇ ਹੈ, ਉਹਨਾਂ ਨੂੰ ਬੰਦ ਕੀਤਾ ਜਾਊਗਾ 4 ਘੰਟੇ ਦੇ ਵਾਸਤੇ ਅੱਜ ਜਿਹੜਾ ਜੀ। ਸੋ ਕੱਲ੍ਹ ਨੂੰ ਜਦੋਂ ਗੱਲ ਕਰਾਂਗੇ ਉਹਦੇ ਵਿੱਚ ਵਿਸਥਾਰ ਬਾਕੀ ਜਿਹੜਾ ਜੀ ਦੇਵਾਂਗੇ ਕਿ ਕਿਸ ਤਰੀਕੇ ਦਾ ਹੁੰਗਾਰਾ ਇੱਥੇ ਸਮੁੱਚੇ ਮੁਲਕ ਦੇ ਵਿੱਚ ਇਸ ਬੰਦ ਨੂੰ ਚੱਕਾ ਜਾਮ ਨੂੰ ਮਿਲਿਆ ਜੀ। ਤੇ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤਾਂ ਉਸਨੇ ਵੀ ਕਿਹਾ ਕਿ ਅਸੀਂ ਟੱਕਰ ਨਹੀਂ ਚਾਹੁੰਦੇ ਕੇਂਦਰ ਦੇ ਨਾਲ। ਦੇਖੋ, ਟੱਕਰ ਕਿਉਂ ਨਹੀਂ ਚਾਹੁੰਦੇ, ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਚੱਲਦੀਆਂ ਨੇ। ਖਾਸ ਤੌਰ ਦੇ ਉੱਤੇ ਇਸ ਵੇਲੇ ਵੱਡੀ ਜਿਹੜੀ ਗੱਲ ਇਹ ਚੱਲ ਰਹੀ ਹੈ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਨਾ ਤਾਂ ਕੋਈ ਚਿੱਠੀ ਲਿਖ ਰਹੇ ਆ, ਨਾ ਉਹਨਾਂ ਤੋਂ ਮੀਟਿੰਗ ਦਾ ਸਮਾਂ ਜਿਹੜਾ ਜੀ ਉਹ ਮੰਗ ਰਹੇ ਆ। ਉਹ ਆਲੇ ਦੁਆਲੇ ਜਿਹੜੇ ਦੀ ਉਹ ਕੱਢੀ ਜਾਂਦੇ ਆ। JP ਨੱਡਾ ਹੋਰਾਂ ਨੂੰ ਚਿੱਠੀ ਲਿਖ ਦਿੰਦੇ ਆ, ਫਿਰ ਜਿਹੜੇ ਦੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖ ਦਿੰਦੇ ਆ, ਚਿੱਠੀਆਂ ਲਿਖ ਰਹੇ ਆ। ਪ੍ਰਧਾਨ ਮੰਤਰੀ ਦੇ ਨਾਲ ਨਹੀਂ ਜਿਹੜਾ ਦੀ ਉਹ ਮੀਟਿੰਗ ਦਾ ਸਮਾਂ ਲੈ ਰਹੇ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਕੁਝ ਗੱਲਾਂ ਦਾ ਜਿਹੜਾ ਜੀ ਉਹ ਪਤਾ ਕਿ ਜਦੋਂ ਉਹ ਜਾਣਗੇ ਉੱਥੇ ਕੀ ਉਹਨਾਂ ਦੇ ਨਾਲ ਗੱਲਾਂ ਹੋਣਗੀਆਂ, ਜਿਹਦਾ ਇੱਕ ਜਵਾਬ ਤਾਂ ਇਹ ਵੀ ਆ ਕਿ ਮੁੱਖ ਮੰਤਰੀ ਹੋਰਾਂ ਨੇ ਆਪ ਹੀ ਡਿਸਕਲੋਜ਼ ਕੀਤਾ ਦਿੱਲੀ ਦੇ ਵਿੱਚ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ED ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਨੋਟਿਸ ਮਿਲ ਗਏ। ਇਹ ਨੋਟਿਸ ਜਿਹੜਾ ED ਦਾ ਨੋਟਿਸ ਆ ਉਹ ਪਹਿਲਾਂ ਉਹਨਾਂ ਦੇ ਜਿਹੜਾ ਬੇਟਾ ਉਹਨੂੰ ਮਿਲਿਆ ਹੈ, ਰਣਿੰਦਰ ਸਿੰਘ ਟਿੱਕੂ ਨੂੰ, ਜਿਹਨੂੰ ਦੁਬਾਰਾ ਸੱਦਿਆ ED ਨੇ ਜਲੰਧਰ ਵਾਲੇ ਦਫ਼ਤਰ, ਤੇ ਹੁਣ ਮੁੱਖ ਮੰਤਰੀ ਹੋਰਾਂ ਨੇ ਇਹ ਦਿੱਲੀ ਦੇ ਵਿੱਚ ਡਿਸਕਲੋਜ਼ ਕੀਤਾ ਕਿ ਨੋਟਿਸ ਉਹਨਾਂ ਨੂੰ ਵੀ ਮਿਲਿਆ, ਨੋਟਿਸ ਪਰਨੀਤ ਕੌਰ ਨੂੰ ਵੀ ਮਿਲਿਆ, ਨੋਟਿਸ ਉਹਨਾਂ ਦੀਆਂ 2 ਪੋਤੀਆਂ ਨੂੰ ਵੀ ਜਿਹੜਾ ਉਹ ਮਿਲਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾਂਚ ਏਜੰਸੀਆਂ ਦੇ ਵੱਲੋਂ ਦਿੱਤੇ ਗਏ ਇਹ ਨੋਟਿਸ ਦੇ ਸਮੇਂ ਦੇ ਉੱਤੇ ਸਵਾਲ ਜਿਹੜੇ ਆ ਉਹ ਉਠਾਏ ਨੇ। ਇਹ ਕਿਹਾ
ਕਿ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਜਿਹੜੇ ਨੋਟਿਸ ਦਿੱਤੇ ਗਏ ਆ, ਇਹ ਡਰਾਉਣ ਦੇ ਵਾਸਤੇ ਦਿੱਤੇ ਗਏ ਆ, ਜੋ ਉਹਨਾਂ ਦਾ ਜਿਹੜਾ ਜੀ ਉਹ ਕਹਿਣਾ ਸੀ। ਦਿੱਲੀ ਦੇ ਵਿੱਚ ਜਿਹੜੀ ਇੱਕ ਗੱਲ ਅਹਿਮ ਇਸ ਧਰਨੇ ਦੇ ਦੌਰਾਨ ਜਿਹੜੀ ਦੇਖਣ ਨੂੰ ਮਿਲੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿੱਥੇ ਕੈਪਟਨ ਹੋਰਾਂ ਦੀ ਵਾਰ-ਵਾਰ ਤਾਰੀਫ ਕੀਤੀ, ਉੱਥੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਨੇ ਅਡਾਨੀ ਅੰਬਾਨੀ, ਅਸੀਂ ਚਾਹੇ ਮਾਰੇ ਜਾਈਏ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦੇਵਾਂਗੇ। ਕੇਂਦਰ ਦੀ ਸਰਕਾਰ ਦੇ ਉੱਤੇ ਬੁਲਾਰਿਆਂ ਨੇ ਤਿੱਖੇ ਹਮਲੇ ਕੀਤੇ ਸਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਸੀਗਾ ਉਹ ਉਹਨਾਂ ਨੇ ਆਪਣੀ ਸੁਰ ਜਿਹੜੀ ਸੀ ਉਹ ਨੀਵੀਂ ਰੱਖੀ। ਇਹ ਕਿਹਾ ਕਿ ਅਸੀਂ ਕੋਈ ਦਿੱਲੀ ਨੂੰ ਘੇਰਨ ਨਹੀਂ ਆਏ, ਅਸੀਂ ਕੋਈ ਇੱਥੇ ਟਕਰਾਓ ਦੇ ਮੂਡ ਦੇ ਵਿੱਚ ਨਹੀਂ ਆਏ, ਬਲਕਿ ਕਿਸਾਨਾਂ ਦਾ ਕੇਸ ਲੈ ਕੇ ਇੱਥੇ ਪਹੁੰਚੇ ਆ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਇਹ ਵੀ ਕਹਿਤਾ ਕਿ ਅਸੀਂ ਅੰਬਾਨੀ ਤੇ ਅਡਾਨੀ ਦੇ ਕੋਈ ਵਿਰੋਧੀ ਨਹੀਂ। ਇੱਕ ਕਿਸਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਕੱਟਣ ਦੀ ਕੋਸ਼ਿਸ਼ ਜਿਹੜੀ ਜੀ ਉਹ ਕੀਤੀ, ਬਲਕਿ ਕਰ ਵੀ ਜਿਹੜਾ ਦੀ ਗਈ, ਕਿਉਂਕਿ ਇੱਕ ਡਿਫਰੈਂਟ ਸਟੈਂਡ ਜਿਹੜਾ ਉਹ ਲੈ ਲਿਆ। ਹੁਣ ਥੋੜੇ ਜਿਹੇ ਸਵਾਲ ਜਿਹੜੇ ਦੀ ਇਹ ਉੱਠ ਰਹੇ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਨਿੱਜੀ ਤੌਰ ਦੇ ਉੱਤੇ ਇਹ ਟਕਰਾਓ ਨਹੀਂ ਚਾਹੁੰਦੇ, ਕਿਉਂਕਿ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਤਾਂ ਸਿੱਧੇ ਟਕਰਾਓ ਦੇ ਵਿੱਚ ਇਸ ਵੇਲੇ ਹੈ, ਜਾਂ ਜਿਹੜਾ ਪੰਜਾਬ ਜਿਹੜਾ ਉਹਨੂੰ ਨੁਕਸਾਨ ਹੋ ਰਿਹਾ, ਜਾਂ ਬਿਜਲੀ ਵਾਲਾ ਮਾਮਲਾ ਹੈ, ਟ੍ਰੇਨਾਂ ਜਿਹੜੀਆਂ ਮਾਲ ਗੱਡੀਆਂ ਬੰਦ ਨੇ, ਉਹ ਕਿਸੇ ਤਰੀਕੇ ਦੇ ਨਾਲ ਖੁਲਵਾਉਣਾ ਚਾਹੁੰਦੇ ਆ ਕੈਪਟਨ ਅਮਰਿੰਦਰ ਸਿੰਘ ਹੋਰੀ, ਤਾਂ ਕਰਕੇ ਉਹ ਅਜਿਹਾ ਫਲੈਕਸੀਬਲ ਸਟੈਂਡ ਜਿਹੜਾ ਉਹ ਲੈ ਰਹੇ ਆ। ਜਾਂ ਇਹ ਆ ਕਿ ਉਹਨਾਂ ਨੂੰ ਡਰ ਇਸ ਗੱਲ ਦਾ ਹੈ ਕਿ ਕੇਂਦਰ ਦੀ ਸਰਕਾਰ ਉਹਨਾਂ ਨੂੰ ਪਰਸਨਲ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ ਨਿਸ਼ਾਨੇ ਤੇ ਲੈ ਸਕਦੀ ਹੈ। ਜੇ ਆਪਾਂ ਈਡੀ ਦੇ ਨੋਟਿਸ ਦੀ ਗੱਲ ਕਰ ਲਈਏ ਜਾਂ ਇਨਕਮ ਟੈਕਸ ਦੇ ਨੋਟਿਸ ਦੀ ਗੱਲ ਕਰ ਲਈਏ, ਇਹ ਭਾਰਤੀ ਜਿਹੜੀ ਰਾਜਨੀਤੀ ਹੈ ਨਾ ਉਹਦਾ ਇੱਕ ਫੇਸ ਇਹ ਜਿਹੜਾ ਵੀ ਉਹ ਹੈਗਾ ਕਿ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦਾ ਕਾਬੂ ਕਰਕੇ ਰੱਖੋ ਕੁਛ ਨਾ ਕੁਛ, ਤੇ ਜਦੋਂ ਜ਼ਰੂਰਤ ਪਵੇ ਫਿਰ ਉਠਾ ਦੇਣੀ ਉਹਦੇ ਮੂਹਰੇ ਰੱਖ ਦਿਓ ਵੀ ਤੇਰਾ ਆਹ ਕੁਛ ਜਿਹੜਾ ਵੀ ਉਹ ਹੈਗਾ। ਤੋ ਇਸ ਕਰਕੇ ਇਹ ਜੇ ਕੋਈ ਮੰਨ ਲਓ ਇਸ ਤਰ੍ਹਾਂ ਦਾ ਹੋਵੇ ਜਿਹਦਾ ਕੋਈ ਨਹੀਂ ਲੈਣਾ ਦੇਣਾ, ਨੋਟਿਸ ਹੀ ਨਹੀਂ ਨਾ, ਨੋਟਿਸਾਂ ਦਾ ਜਵਾਬ ਵੀ ਦਿੱਤਾ ਜਿਹੜਾ ਵੀ ਉਹ ਜਾ ਸਕਦਾ। ਹਾਂ, ਦੂਜਾ ਪੱਖ ਇਹ ਹੈ ਕਿ ਇਹ ਪੁਰਾਣੇ ਕੇਸ ਨੇ, ਅੱਜ ਇਹ ਕੱਢਣ ਦਾ ਚੇਤਾ ਈਡੀ ਨੂੰ ਕਿਉਂ ਆਇਆ? ਇੰਨੀ ਦੇਰ ਇੰਨੇ ਸਾਲ ਇਹ ਦੱਬ ਕੇ ਕਿਉਂ ਰੱਖੇ ਗਏ? ਜੇ ਉਹਦੇ ਵਿੱਚ ਕੋਈ ਕਸੂਰਵਾਰ ਹੈ ਤਾਂ ਪੁੱਛਿਆ ਤਾਂ ਉਦੋਂ ਹੀ ਜਾਣਾ ਚਾਹੀਦਾ ਸੀ, ਉਹਦੇ ਤੇ ਜਿਹੜੀ ਬਣਦੀ ਕਾਰਵਾਈ ਉਦੋਂ ਹੋਣੀ ਚਾਹੀਦੀ। ਇਹ ਦਬਾ ਕੇ ਰੱਖੇ ਜਾਂਦੇ ਵੀ ਅਜੇ ਸਾਡੇ ਨਾਲ ਬੰਦਾ ਠੀਕ ਹੈ, ਕੋਈ ਗੱਲ ਨਹੀਂ, ਜਦੋਂ ਬੋਲੂਗਾ ਉਦੋਂ ਕੱਢ ਲਾਂਗੇ। ਇਹ ਜਿਹੜੇ ਗੱਲ ਕਰਦੇ ਆ ਸਾਨੂੰ ਨੋਟਿਸ ਆਏ ਆ, ਕੀ ਪਹਿਲੀ ਵਾਰ ਆਏ ਹੋਣਗੇ ਇਹਨਾਂ ਨੂੰ? ਨਹੀਂ, ਪਹਿਲੀ ਵਾਰ ਨਹੀਂ ਗਏ ਜੀ, ਕੇਸ ਇਹ ਪੁਰਾਣੇ ਨੇ। ਜਿੱਥੇ ਤੱਕ ਰਣਿੰਦਰ ਸਿੰਘ ਟਿੱਕੂ ਵਾਲਾ ਮਾਮਲਾ ਹੈ, ਇਹ ਤਾਂ ਕਾਫੀ ਪੁਰਾਣਾ ਜੀ। ਰਣਿੰਦਰ ਸਿੰਘ ਟਿੱਕੂ ਨੂੰ ਪਹਿਲਾਂ ਵੀ ਜਿਹੜਾ ਜਦੋਂ ਅਕਾਲੀ ਬੀਜੇਪੀ ਰਾਜ ਸੀਗਾ ਉਸ ਟਾਈਮ ਵੀ ਇਹ ਨੋਟਿਸ ਮਿਲੇ ਸੀ। ਅੱਛਾ, ਹੁਣ ਈਡੀ ਉਸ ਮਾਮਲੇ ਦੇ ਵਿੱਚ ਕਹਿੰਦਾ ਕਿ ਤੁਹਾਡੇ ਕੋਲੋਂ ਅਸੀਂ ਬੈਂਕਾਂ ਦੀ ਡਿਟੇਲ ਮੰਗੀ ਸੀ, ਤੁਹਾਡੇ ਕੋਲੇ ਅਕਾਊਂਟ ਦੀ ਡਿਟੇਲ ਮੰਗੀ ਸੀ, ਜਿਹੜੀਆਂ ਟ੍ਰਾਂਜੈਕਸ਼ਨਸ ਹੋਈਆਂ ਨੇ ਉਹਦੀ ਡਿਟੇਲ ਮੰਗੀ ਸੀ, ਤੁਸੀਂ ਇੰਨੇ ਸਾਲਾਂ ਤੋਂ ਦਿੱਤੀ ਕਿਉਂ ਨਹੀਂ? ਇਹ ਜਿਹੜਾ ਨੋਟਿਸ ਹੈ ਉਹਦੇ ਵਿੱਚ ਇਹ ਕਿਹਾ ਗਿਆ। ਜਿਹੜੀ ਚੀਜ਼ ਹੈਰਾਨਗੀ ਜਿਹੜੀ ਸੀ ਉਹ ਪੈਦਾ ਕਰਦੀ, ਮਤਲਬ ਕਿ ਈਡੀ ਵੀ ਚੁੱਪ ਕਰਕੇ ਬੈਠੀ ਨਾ ਕਿ ਜਦੋਂ ਜ਼ਰੂਰਤ ਪਊਗੀ ਉਦੋਂ ਫਿਰ ਜਿਹੜਾ ਇਹਨਾਂ ਨੂੰ ਛੇੜ ਲਾਂਗੇ। ਅੱਜ ਉਹਨਾਂ ਨੂੰ ਲੱਗਦਾ ਕਿ ਇਹ ਛੇੜਨ ਦੀ ਜ਼ਰੂਰਤ ਹੈ। ਸਵਾਲ ਤਾਂ ਈਡੀ ਦੇ ਉੱਤੇ ਵੀ ਜਿਹੜੇ ਉਹ ਉੱਠ ਰਹੇ ਨੇ ਨਾ, ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਉੱਠ ਰਹੇ ਨੇ ਕਿ ਤੁਸੀਂ ਇੰਨੀ ਦੇਰ ਪਹਿਲਾਂ ਕਿਉਂ ਜਿਹੜਾ ਉਹ ਚੁੱਪ ਰਹੇ? ਪਹਿਲਾਂ ਤੁਸੀਂ ਇਸ ਮਾਮਲੇ ਦੇ ਵਿੱਚ ਜੇ ਛੇੜਿਆ ਸੀ ਇੱਕ ਵਾਰੀ ਮਾਮਲਾ, ਤੇ ਉਦੋਂ ਜਿਹੜਾ ਜੀ ਇਹਨੂੰ ਕਿਉਂ ਨਹੀਂ ਜਿਹੜਾ ਸਿਰੇ ਲਾਇਆ ਜੀ? ਤੋ ਇਸ ਕਰਕੇ ਤਾਂ ਮੈਂ ਕਿਹਾ ਜੀ ਕਿ ਜਿਹੜੀ ਭਾਰਤੀ ਰਾਜਨੀਤੀ ਹੈ ਇਹ ਉਹਦਾ ਇੱਕ ਤੁਸੀਂ ਕਹ ਲਓ ਕਿ ਚਿਹਰਾ ਹੈ ਕਿ ਇਸ ਤਰੀਕੇ ਦੇ ਨਾਲ ਮੈਨੇਜ ਕੀਤਾ ਜਾਂਦਾ। ਜੀ ਜੀ, ਇਹ ਸਾਰੀਆਂ ਹੀ ਜਿੰਨੀਆਂ ਵੀ ਪਾਰਟੀਆਂ ਇਹੋ ਜਿਹਾ ਕੰਮ ਹੀ ਕਰਦੀਆਂ ਆ। ਤੇ ਅੱਗੇ ਭਾਜਪਾ ਦੇ ਪ੍ਰਧਾਨ JP ਨੱਡਾ ਦੀ ਜੇ ਗੱਲ ਕਰਦੇ ਹਾਂ ਤੇ ਕੈਪਟਨ ਨੂੰ ਉਹਨ ਵੀ ਚਿੱਠੀ ਲਿਖੀ ਹੈ। ਬਿਲਕੁਲ, ਜਿਹੜੇ JP ਨੱਡਾ ਨੇ ਉਹਨਾਂ ਨੂੰ ਕਿਉਂਕਿ ਕੁਝ ਦਿਨ ਪਹਿਲਾਂ ਜਿਹੜੀ ਚਿੱਠੀ ਲਿਖੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਹੁਣ ਉਹ 2 ਸਫ਼ਿਆਂ ਦੀ ਚਿੱਠੀ ਸੀ ਤੇ ਜਿਹੜੇ ਜਗਤ ਪ੍ਰਕਾਸ਼ ਨੱਡਾ ਦੇ ਉਹਨੇ 4 ਸਫ਼ਿਆਂ ਦੀ ਚਿੱਠੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਖੀ ਹੈ। ਮੁੱਖ ਮੰਤਰੀ ਨੇ 1 ਨਵੰਬਰ ਨੂੰ ਚਿੱਠੀ ਲਿਖੀ ਸੀ, ਜਿਹਦਾ ਜਵਾਬ JP ਨੱਡਾ ਹੋਰਾਂ ਨੇ ਜਿਹੜਾ ਵੀ ਉਹ ਦਿੱਤਾ। ਉਹਨਾਂ ਨੇ ਜਿਹੜਾ ਜੀ ਇਹਦੇ ਵਿੱਚ ਨਵੇਂ ਖੇਤੀ ਕਾਨੂੰਨਾਂ, ਕਿਸਾਨ ਅੰਦੋਲਨ, ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਜੀ ਉਹ ਸ਼ੁਰੂ ਕਰਨੀ, ਇਸ ਸਬਕਾ ਸੇ ਦੇ ਉੱਤੇ ਜਵਾਬ ਜਿਹੜੇ ਜੀ ਉਹ ਆਪਣੇ ਤਰੀਕੇ ਦੇ ਨਾਲ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈ JP ਨੱਡਾ ਹੋਰਾਂ ਨੇ। ਉਹਨਾਂ ਨੇ ਇਸ ਚਿੱਠੀ ਦੇ ਵਿੱਚ
ਕਿਸਾਨਾਂ ਨੂੰ ਗੁੰਮਰਾਹ ਕਰਨ ਤੇ ਰਾਜ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਸਰਕਾਰ ਤੇ ਮੰਤਰੀ ਤੇ ਆਗੂਆਂ ਨੂੰ ਜ਼ਿੰਮੇਵਾਰ ਜਿਹੜਾ ਵੀ ਉਹ ਠਹਿਰਾਇਆ। ਇਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ 1 ਤਰੀਕ ਨੂੰ ਤੁਹਾਡੀ ਜਿਹੜੀ ਲਿਖੀ ਗਈ ਚਿੱਠੀ ਆ ਉਹਦੇ ਬਾਰੇ ਪਤਾ ਲੱਗਿਆ, ਹਾਲਾਂਕਿ ਉਹਨਾਂ ਲਿਖਿਆ ਕਿ ਅਜਿਹੀ ਕੋਈ ਵੀ ਚਿੱਠੀ ਮੈਨੂੰ ਅਜੇ ਤੱਕ ਮਿਲੀ ਨਹੀਂ। ਉਹਨਾਂ ਲਿਖਿਆ ਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਇਹ ਚਿੱਠੀ ਮੈਨੂੰ ਭੇਜਣ ਦੀ ਬਜਾਏ ਮੀਡੀਆ ਨੂੰ ਜਾਰੀ ਕਰਨ ਦੇ ਵਾਸਤੇ ਤਿਆਰ ਕੀਤੀ, ਜਿਹਦੇ ਤੋਂ ਸਪਸ਼ਟ ਹੈ ਕਿ ਤੁਹਾਡਾ ਮਕਸਦ ਸਿਰਫ ਤੇ ਸਿਰਫ ਸਿਆਸੀ ਹੈ। ਤੁਹਾਨੂੰ ਇਸ ਚਿੱਠੀ ਦੇ ਵਿੱਚ ਉਠਾਏ ਮਸਲਿਆਂ ਦੇ ਹੱਲ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਫਿਰ ਵੀ ਮੈਂ ਇਸ ਚਿੱਠੀ ਜਿਹੜੀ ਕਿ ਮੀਡੀਆ ਰਾਹੀਂ ਮੇਰੀ ਜਾਣਕਾਰੀ ਦੇ ਵਿੱਚ ਆਈ ਹੈ ਉਹਦਾ ਜਵਾਬ ਤੁਹਾਨੂੰ ਭੇਜ ਰਿਹਾ ਤਾਂ ਕਿ ਜਨਤਾ ਨੂੰ ਗੁੰਮਰਾਹ ਕਰਨ ਦਾ ਮਨਸੂਬਾ ਕਾਮਯਾਬ ਨਾ ਹੋ ਸਕੇ। ਇਹ ਵੱਡਾ ਸਵਾਲ JP ਨੱਡਾ ਹੋਰਾਂ ਨੇ ਇਹਦੇ ਵਿੱਚ ਉਠਾਇਆ ਕਿ ਮੈਨੂੰ ਕੋਈ ਚਿੱਠੀ ਨਹੀਂ ਮਿਲੀ, ਇਹ ਤੁਸੀਂ ਸਿਰਫ ਮੀਡੀਆ ਨੂੰ ਜਿਹੜੀ ਆ ਉਹ ਜਾਰੀ ਕੀਤੀ ਹੈ। JP ਨੱਡਾ ਨੇ ਇਹਦੇ ਵਿੱਚ ਇਹ ਗੱਲ ਜਿਹੜੀ ਆ ਲਿਖੀ ਹੈ ਕਿ 3 ਐਕਟ ਜਿਹੜੇ ਨੇ ਉਹਦੇ ਇਸ ਬਹਿਸ ਦੇ ਵਿੱਚ ਤੁਹਾਡੀ ਪਾਰਟੀ ਲਿਖਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰਾਂ ਸਣੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ। ਤੁਸੀਂ ਜਾਣਦੇ ਹੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਕਿਹਾ ਗਿਆ ਸੀ, ਜੋ ਕੁਝ ਵੀ ਉਹਨੇ ਜਿਹੜਾ ਜੀ ਪਹਿਲਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਉਹ ਜਿਹੜੀ ਗੱਲ ਇਹਦੇ ਵਿੱਚ ਲਿਖੀ ਹੋਈ ਹੈ। ਜਿਹੜੀ ਅਹਿਮ ਇੱਕ ਗੱਲ ਹੈ ਜੀ ਉਹ ਇੱਕ ਲਿਖੀ ਆ ਕਿ ਰਾਜ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਤੁਸੀਂ ਸਹਿਮਤ ਹੋਵੋਗੇ ਕਿ ਕਿਸੇ ਨੂੰ ਵੀ ਕਿਸੇ ਵੀ ਅੰਦੋਲਨ ਦੇ ਵਿੱਚ ਸੜਕਾਂ ਰੇਲਵੇ ਟਰੈਕ ਨੂੰ ਰੋਕਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਜੇ ਕੋਈ ਅੰਦੋਲਨ ਕੀਤਾ ਜਾਂਦਾ ਤਾਂ ਇਹਨੂੰ ਸੜਕਾਂ, ਰੇਲਵੇ ਟਰੈਕ, ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਥਾਵਾਂ ਤੇ ਕੀਤਾ ਜਾਣਾ ਚਾਹੀਦਾ ਤਾਂ ਕਿ ਕਿਸੇ ਕਿਸਮ ਦੀ ਆਵਾਜਾਈ ਤੇ ਅਸਰ ਨਾ ਜਿਹੜਾ ਵੀ ਉਹ ਪਵੇ। ਇਹ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਕੋਈ ਸਤਿਕਾਰ ਨਹੀਂ ਵਿਖਾਇਆ। ਸੜਕਾਂ, ਰੇਲਵੇ ਟਰੈਕ, ਰੇਲਵੇ ਸਟੇਸ਼ਨਾਂ ਦੀ ਜਿਹੜੀ ਨਾਕਾਬੰਦੀ ਆ ਉਹਨੂੰ ਉਤਸ਼ਾਹਿਤ ਕੀਤਾ ਗਿਆ। ਸਾਰੀਆਂ ਰੁਕਾਵਟਾਂ ਦੇ ਬਾਵਜੂਦ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਨੂੰ ਪਹਿਲ ਜਿਹੜੀ ਆ ਉਹ ਦਿੱਤੀ ਹੈ। ਇਹ ਚੀਜ਼ਾਂ ਜਿਹੜੀਆਂ ਦੀ ਉਹ JP ਨੱਡਾ ਹੋਰਾਂ ਨੇ ਇਹਦੇ ਵਿੱਚ ਪ੍ਰਗਟਾਈਆਂ ਨੇ ਤੇ ਲਾਸਟ ਦੇ ਵਿੱਚ ਉਹਨਾਂ ਨੇ 4 ਸਫ਼ਿਆਂ ਦੀ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਤੁਸੀਂ ਆਪਣੇ ਪਾਰਟੀ ਦੇ ਆਗੂਆਂ ਨੂੰ ਝੂਠੇ ਬਿਆਨ ਜਾਰੀ ਕਰਨ ਤੋਂ ਰੋਕੋ ਜਿਹੜੇ ਕਿ ਸੱਚਾਈ ਤੋਂ ਬਹੁਤ ਦੂਰ ਨੇ, ਜਿਹਦੇ ਵਿੱਚ ਅੰਦੋਲਨਕਾਰੀਆਂ ਨੂੰ ਸ਼ਹਿ ਦੇਣ ਦਾ ਤੇ ਅੰਦੋਲਨ ਨੂੰ ਤੇਜ਼ ਕਰਨ ਦਾ ਰੁਝਾਨ ਜਿਹੜਾ ਵੀ ਉਹ ਹੈ। ਇਹ ਹੁਣ ਜਿਹੜੀ ਅੱਗੋਂ ਮੁੱਖ ਮੰਤਰੀ ਉਹਦੀ ਚਿੱਠੀ ਕਦੋਂ ਲਿਖਦੇ ਆ, ਇਸ ਚਿੱਠੀ ਦਾ ਕੀ ਜਵਾਬ ਦਿੰਦੇ ਆ, ਅਜੇ ਇਹਦੇ ਉੱਤੇ ਕੋਈ ਰਿਐਕਸ਼ਨ ਜਿਹੜਾ ਉਹ ਮੁੱਖ ਮੰਤਰੀ ਹੋਰਾਂ ਦਾ ਨਹੀਂ ਜਿਹੜਾ ਆਇਆ। ਪਰ ਸਭ ਤੋਂ ਅਹਿਮ ਗੱਲ ਇਹੀ ਹੈ ਕਿ ਕੀ ਵਾਕਿਆ ਹੀ ਮੁੱਖ ਮੰਤਰੀ ਹੋਰਾਂ ਨੇ ਚਿੱਠੀ ਜਿਹੜੀ ਉਹ JP ਨੱਡਾ ਹੋਰਾਂ ਨੂੰ ਨਹੀਂ ਭੇਜੀ, ਮੀਡੀਆ ਨੂੰ ਜਾਰੀ ਕੀਤੀ, ਜਾਂ JP ਨੱਡਾ ਹੋਰੀ ਜਾਣ ਬੁੱਝ ਕੇ ਇਹਦੇ ਤੋਂ ਜਿਹੜਾ ਵੀ ਉਹ ਬਚ ਰਹੇ ਨੇ ਕਿ ਇਹ ਚਿੱਠੀ ਉਹਨਾਂ ਨੂੰ ਮਿਲੀ ਨਹੀਂ। ਬਿਲਕੁਲ ਜੀ, ਕੁਝ ਵੀ ਹੋ ਸਕਦਾ, ਪੋਲੀਟੀਸ਼ੀਅਨ ਆ ਦੋਨੇ। ਤੇ ਅੱਗੇ ਕਿਸਾਨ ਅੰਦੋਲਨ ਦੇ ਨਾਲ ਰੇਲਵੇ ਨੂੰ 1200 ਕਰੋੜ ਦਾ ਨੁਕਸਾਨ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਜਿਹੜੇ ਧਰਨੇ ਲੱਗੇ ਹੋਏ ਨੇ, ਰੇਲ ਟਰੈਕ ਜਿਹੜੇ ਰੋਕੇ ਹੋਏ ਨੇ, ਬੇਸ਼ੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਜਿਹੜੀ ਕੱਲ ਮੀਟਿੰਗ ਲਾਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ 20 ਤਰੀਕ ਤੱਕ ਉਹਨਾਂ ਨੇ ਰੇਲਵੇ ਟਰੈਕ ਜਿਹੜੇ ਆ ਉੱਥੋਂ ਲਾਂਭੇ ਉਹ ਹੋਏ ਰਹਿਣਗੇ। ਮਾਲ ਗੱਡੀਆਂ ਆਉਣ ਦੀ ਇਜਾਜ਼ਤ ਉਹਨਾਂ ਨੇ ਦਿੱਤੀ ਹੈ ਕਿ ਮਾਲ ਗੱਡੀਆਂ ਅਸੀਂ ਪਹਿਲਾਂ ਵੀ ਆਉਣ ਦੀ ਇਜਾਜ਼ਤ ਦਿੱਤੀ ਸੀ, ਹੁਣ ਫੇਰ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਇਹਦਾ ਸਮਾਂ ਵਧਾ ਦਿੱਤਾ, ਅਸੀਂ 20 ਤਰੀਕ ਤੱਕ ਮਾਲ ਗੱਡੀਆਂ ਨੂੰ ਨਹੀਂ ਰੋਕਾਂਗੇ। ਦੂਸਰੀ ਅਹਿਮ ਗੱਲ ਕਿਸਾਨਾਂ ਨੇ ਇਹਦੇ ਵਿੱਚ ਇਹ ਕੀਤੀ ਹੈ ਕਿ ਜੇ ਕੇਂਦਰ ਦੀ ਸਰਕਾਰ ਨੂੰ ਇੰਨਾ ਹੀ ਜਿਹੜਾ ਵੀ ਉਹ ਡਰ ਹੈ ਕਿ ਕਿਸਾਨ ਜਿਹੜੇ ਸਟੇਸ਼ਨਾਂ ਦੇ ਉੱਤੇ ਬੈਠੇ ਪਤਾ ਨਹੀਂ ਕੀ ਕਰ ਦੇਣਗੇ, ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ ਉਹ ਸਟੇਸ਼ਨਾਂ ਤੋਂ ਪਿਛਾਂਹ ਹਟ ਕੇ ਸਟੇਸ਼ਨਾਂ ਦੇ ਬਾਹਰ ਜਿਹੜੇ ਪਾਰਕ ਨੇ ਉੱਥੇ ਆਪਣੇ ਧਰਨੇ ਲਾ ਦੇਣਗੇ ਤਾਂ ਕਿ ਕੇਂਦਰ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਇਹ ਕਿਸਾਨ ਜਿਹੜੇ ਨੇ ਉਹ ਰੇਲਵੇ ਸਟੇਸ਼ਨਾਂ ਦੇ ਉੱਤੇ ਕਿਉਂ ਬੈਠੇ ਨੇ, ਤਾਂ ਕਿ ਜਿਹੜੀਆਂ ਮਾਲ ਗੱਡੀਆਂ ਨੇ ਉਹ ਆ ਸਕਣ। ਇਹ ਬੜਾ ਅਹਿਮ ਜਿਹੜਾ ਵੀ ਉਹ ਪੱਕਾ ਹੈ। ਇਹ ਪਿੱਛੇ ਹਟਣ ਵਾਲੀ ਗੱਲ ਨਹੀਂ ਗੀ ਜਿਵੇਂ ਹੋ ਸਕਦਾ ਕੁਝ ਲੋਕਾਂ ਨੂੰ ਲੱਗੇ, ਪਰ ਕਿਉਂਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਇਸ ਗੱਲ ਦੀ ਪਲੀਹ ਲੈਂਦੀ ਹੈ, ਬਹਾਨਾ ਜਿਹੜਾ ਵੀ ਉਹ ਬਣਾ ਰਹੀ ਹੈ ਕਿ ਬੈਠੇ ਨੇ ਇਹ ਨੁਕਸਾਨ ਪਹੁੰਚਾਉਣਗੇ। ਹਾਲਾਂਕਿ ਜੋ ਇਹ ਜਿਹੜਾ ਅੰਦੋਲਨ ਚੱਲਿਆ ਇਹਦੇ ਵਿੱਚ ਇੱਕ ਵੀ ਜਗ੍ਹਾ ਦੇ ਉੱਤੇ ਤੁਸੀਂ ਕਿਤੇ ਰੇਲਵੇ ਨੂੰ ਕੋਈ ਨੁਕਸਾਨ ਦੀ ਗੱਲ ਨਹੀਂ ਸੁਣੀ ਹੋਊਗੀ। ਕਿਸੇ ਜਗ੍ਹਾ ਦੇ ਉੱਤੇ ਕੋਈ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ, ਕਿਤੇ ਕੋਈ ਰੇਲਵੇ ਸਟੇਸ਼ਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ, ਕਿਤੇ ਵੀ ਹੋਰਾਂ ਵੀ ਨੁਕਸਾਨ ਨਹੀਂ ਜਿਹੜਾ ਕਿਸਾਨਾਂ ਨੇ ਕੀਤਾ। ਫਿਰ ਵੀ ਕੇਂਦਰ ਦੀ ਸਰਕਾਰ ਇਹ ਕਹਿੰਦੀ ਕਿ ਕਿਉਂ ਬੈਠੇ ਸਟੇਸ਼ਨਾਂ ਤੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਸਟੇਸ਼ਨਾਂ ਤੋਂ ਵੀ ਬਾਹਰ ਵਾਲੇ ਪਾਸੇ ਦੇ ਉੱਤੇ ਬਹਿ ਜਾਣਗੇ ਤਾਂ ਕਿ ਮਾਲ ਗੱਡੀਆਂ ਜਿਹੜੀਆਂ ਦੀ ਉਹ ਆ ਸਕਣ।
ਰੇਲਵੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਜਿਹੜਾ ਜੀ ਉਹ ਕਿਸਾਨਾਂ ਦੇ ਅੰਦੋਲਨ ਕਰਕੇ ਇਸ ਵੇਲੇ ਪੈ ਰਿਹਾ। ਔਰ ਪੰਜਾਬ ਦੇ ਵਿੱਚ 32 ਰੇਲ ਮਾਰਗਾਂ ਦੇ ਉੱਤੇ ਧਰਨਿਆਂ ਦੇ ਕਰਕੇ ਰੇਲਵੇ ਨੂੰ 1200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ। ਮਾਲ ਗੱਡੀਆਂ ਦੇ ਜ਼ਰੂਰੀ ਵਸਤਾਂ ਦੇ ਨਾਲ ਲੱਦੇ ਕੋਈ 2,2500 ਦੇ ਕਰੀਬ ਰੈਕ ਜਿਹੜੇ ਮਾਰਗ ਠੱਪ ਹੋਣ ਕਰਕੇ ਟਿਕਾਣਿਆਂ ਤੇ ਨਹੀਂ ਪਹੁੰਚ ਸਕੇ। ਇਹਨਾਂ ਦੇ ਵਿੱਚ ਕੋਈ 1350 ਜਿਹੜੇ ਰੈਕ ਨੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਉਹ ਫਸੇ ਪਏ ਨੇ। ਔਰ ਇਹ ਜਾਂ ਤਾਂ ਇਹਨਾਂ ਦੇ ਵਿੱਚ ਕੋਈ ਰੱਦ ਕਰਨੇ ਪੈ ਗਏ ਜਾਂ ਉਹਨਾਂ ਦੇ ਰਾਹ ਜਿਹੜੇ ਸੀ ਉਹ ਬਦਲੇ ਗਏ। ਰੇਲ ਪਟੜੀਆਂ ਤੇ ਪਲੇਟਫਾਰਮਾਂ ਤੇ ਕਿਸਾਨਾਂ ਦੇ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਤੇ ਸੁਰੱਖਿਆ ਕਰਕੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੈ, ਕਿਉਂਕਿ ਪ੍ਰਦਰਸ਼ਨਕਾਰੀ ਜਿਹੜੇ ਉਹਨਾਂ ਨੇ ਰੇਲਾਂ ਦੀ ਆਵਾਜਾਈ ਜਿਹੜੀ ਉਹ ਅਚਾਨਕ ਰੋਕ ਦਿੱਤੀ ਸੀ ਕੁਝ ਰੇਲਾਂ ਦੀ। ਇਹ ਅਧਿਕਾਰੀ ਕਹਿੰਦੇ ਆ। ਐਕਚੁਅਲੀ ਜਿਹੜਾ ਇਹ ਸਿੱਧਾ ਨਹੀਂ ਕਹਿ ਰਹੇ, ਇਹ ਜਿਹੜੀ ਅਡਾਨੀ ਦੀ ਟ੍ਰੇਨ ਰੋਕੀ ਗਈ ਸੀ ਉਧਰ ਵੱਲ ਨੂੰ ਜਿਹੜਾ ਦੀ ਇਸ਼ਾਰਾ, ਉੱਥੋਂ ਹੀ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਜ਼ਿਆਦਾ ਕਲਪੀ ਹੈ। ਤੇ ਅਡਾਨੀ ਜਿਹਨੂੰ ਅੱਧੀ ਰਾਤ ਨੂੰ ਜਿਹੜੇ ਦੀ ਏਅਰਪੋਰਟਾਂ ਦੇ ਠੇਕੇ ਸ਼ੁਰੂ ਕੀਤੇ ਜਾ ਰਹੇ ਨੇ, ਬਹੁਤ ਏਅਰਪੋਰਟ ਤਾਂ ਉਹ ਲੈ ਗਿਆ ਜੀ। ਭਾਰਤ ਦੇ 6 ਵੱਡੇ ਏਅਰਪੋਰਟ ਜਿਹੜੇ ਨੇ ਉਹ ਅਡਾਨੀ ਦੇ ਹਵਾਲੇ ਕਰ ਦਿੱਤੇ ਗਏ 50 ਸਾਲਾਂ ਲਈ। ਤੋ ਉਹਦੀ ਰੇਲ ਜਿਹੜੀ ਰੋਕੀ ਗਈ ਆ, ਉਹਦੇ ਤੋਂ ਹੀ ਜ਼ਿਆਦਾ ਜਿਹੜੀ ਜੀ ਉਹ ਤਕਲੀਫ ਹੈ। ਜੰਡਿਆਲਾ, ਨਾਭਾ, ਤਲਵੰਡੀ ਸਾਬੋ, ਬਠਿੰਡਾ ਦੇ ਵਿੱਚ ਤਿੱਖੇ ਪ੍ਰਦਰਸ਼ਨ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਰੇਲ ਮੰਤਰਾਲੇ ਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਰੇਲ ਠੱਪ ਹੋਣ ਕਰਕੇ ਖੇਤੀ, ਸਨਅਤੀ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਦੀ ਸਪਲਾਈ ਜਿਹੜੀ ਉਹ ਠੱਪ ਹੋ ਗਈ ਹੈ। ਵੈਸੇ ਅੱਜ ਜਿਹੜਾ ਰੇਲ ਮੰਤਰੀ ਹੈ ਪੀਯੂਸ਼ ਗੋਇਲ, ਉਹਦੇ ਨਾਲ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਮੀਟਿੰਗ ਹੈ। ਉਦੋਂ ਪਹਿਲਾਂ ਜਿਹੜਾ ਕਿਸਾਨਾਂ ਦਾ ਮੈਂ ਤੁਹਾਨੂੰ ਵਿਸਤਾਰ ਦੱਸਿਆ ਕਿ ਕਿਵੇਂ ਉਹ ਸਾਈਡ ਤੇ ਹੋ ਗਏ ਨੇ। ਉਮੀਦ ਹੈ ਕਿ ਇਹ ਚੀਜ਼ ਜਿਹੜੀ ਆ ਇਹ ਉਠਾਉਣਗੇ ਉੱਥੇ, ਤੇ ਮਾਲ ਗੱਡੀਆਂ ਦੇ ਵਾਸਤੇ ਹੁਣ ਕੋਈ ਬਹਾਨਾ ਕੇਂਦਰ ਦੀ ਸਰਕਾਰ ਦੇ ਕੋਲੇ ਨਹੀਂ ਰਹੂਗਾ ਜੀ। ਤੇ ਅੱਗੇ ਗੱਲ ਕਰਦੇ ਹਾਂ ਝੋਨੇ ਦੀ ਰਿਕਾਰਡ ਪੈਦਾਵਾਰ ਹੋਈ ਪੰਜਾਬ ਦੇ ਵਿੱਚ। ਦੇਖੋ, ਇੱਕ ਇਹਦੇ ਵਿੱਚ ਨਾ ਵੀ ਅਹਿਮ ਪੁਆਇੰਟ ਸਮਝਣ ਵਾਲਾ ਇਹ ਹੈ ਕਿ ਜਿਹੜਾ ਝੋਨਾ ਹੈ ਉਹਦੀ ਰਿਕਾਰਡ ਪੈਦਾਵਾਰ ਕਿਵੇਂ ਹੁੰਦੀ ਹੈ। ਕਿਉਂਕਿ ਜੇ ਤਾਂ ਆਪਾਂ ਇਹ ਕਹੀਏ ਕਿ ਝੋਨੇ ਦੇ ਹੇਠ ਰਕਬਾ ਵੱਧ ਗਿਆ ਜਾਂ ਪੰਜਾਬ ਦੇ ਵਿੱਚ ਹੋਰ ਜ਼ਮੀਨ ਨਾਲ ਜੁੜ ਗਈ ਆ ਕੇ, ਫਿਰ ਤਾਂ ਜਿਹੜੀ ਜੀ ਉਹ ਗੱਲ ਹੈ। ਇਹ ਜਿਹੜੀ ਬੰਪਰ ਪੈਦਾਵਾਰ, ਰਿਕਾਰਡ ਪੈਦਾਵਾਰ, ਇਹ ਜਿਹੜੇ ਲਫ਼ਜ਼ ਨੇ ਨਾ, ਇਹ ਬਹੁਤੇ ਆਉਂਦੇ ਕਿੱਥੋਂ ਨੇ? ਕਿਉਂਕਿ ਇਹ ਇਸ ਵਾਰੀ ਕਿਸਾਨਾਂ ਨੇ ਜਿਹੜਾ ਵੀ ਧਰਨੇ ਲਾਏ ਹੋਏ ਆ ਥਾਂ ਦੇ ਉੱਤੇ, ਉੱਥੇ ਫਿਰ ਉਹਨਾਂ ਨੇ ਟਰੱਕ ਫੜੇ। ਇਹ ਅਹਿਮ ਜਿਹੜਾ ਸੀ ਉਹ ਪੁਆਇੰਟ ਹੈ ਕਿ ਕਿੰਨੇ ਟਰੱਕ ਫੜੇ। ਔਰ ਇਹ ਕੋਈ ਪਹਿਲੀ ਵਾਰੀ ਨਹੀਂ ਆਏ ਜੀ। ਇਹਨਾਂ ਦਾ ਮੂੰਹ ਇੰਨਾ ਪਿਆ ਹੋਇਆ ਕਿ ਧਰਨਿਆਂ ਦੀ ਪਰਵਾਹ ਕੀਤੇ ਤੋਂ ਬਿਨਾਂ, ਇਹ ਜਾਣੇ ਤੋਂ ਬਿਨਾਂ ਕਿ ਕਿਸਾਨ ਇਹਨਾਂ ਨੂੰ ਰੋਕ ਸਕਦੇ ਆ, ਇਹ ਨਿਰੰਤਰ ਦੂਜੇ ਸੂਬਿਆਂ ਦੀਆਂ ਮੰਡੀਆਂ ਤੋਂ ਚੁੱਕ ਕੇ ਲਿਆ ਕੇ ਇੱਥੇ ਢੋਏ ਗਏ। ਇਹ ਬੰਪਰ ਪੈਦਾਵਾਰ ਜਿਹੜੀ ਵੀ ਉਹ ਕਰਾਉਂਦੇ ਆ। ਔਰ ਇਹਦੇ ਵਿੱਚ ਕਮਾਉਂਦੇ ਕੌਣ ਹੈ? ਅਫਸਰ, ਤੇ ਬਿਨਾਂ ਕਿਸੇ ਸ਼ੱਕ ਦੇ ਮੰਤਰੀਆਂ ਦੇ ਕਹੇ ਦੇ ਉੱਤੇ। ਔਰ ਮੰਤਰੀਆਂ ਸੰਤਰੀਆਂ ਨੂੰ ਸਭ ਨੂੰ ਉੱਤੋਂ ਤੱਕ ਮਹੀਨਾ ਪਹੁੰਚਦਾ। ਜਿਹੜੀ ਇੱਕ ਚੈਟ ਵਾਇਰਲ ਹੋਈ ਸੀ ਪਿਛਲੇ ਦਿਨੀ, ਉਹ ਦੱਬ ਲਿਆ ਗਿਆ। ਉਹਦੇ ਵਿੱਚ ਸਿੱਧਾ ਪੰਜਾਬ ਦੇ ਮੰਤਰੀ ਦਾ ਨਾਮ ਜਿਹੜਾ ਜੀ ਉਹ ਆਉਂਦਾ ਕਿ ਉਹਨੂੰ ਵੀ ਉੱਤੇ ਹਿੱਸਾ ਪੱਤੀ ਜਿਹੜਾ ਜੀ ਉਹ ਪਹੁੰਚਦਾ ਕਰਨਾ। ਝੋਨਾ ਜਿਹੜਾ ਜੀ ਉਹਦੀ ਰਿਕਾਰਡ ਪੈਦਾਵਾਰ ਦੇ ਫਿਰ ਅੰਕੜੇ ਜਿਹੜੇ ਆ ਉਹ ਪੇਸ਼ ਕੀਤੇ ਜਾ ਰਹੇ ਆ। ਇਹ ਕਿਹਾ ਕਿ ਝੋਨੇ ਦਾ ਝਾੜ ਇੰਨਾ ਵਧਿਆ ਹੈ ਕਿ ਸਰਕਾਰੀ ਖਰੀਦ ਪ੍ਰਬੰਧ ਜਿਹੜੇ ਆ ਜੀ ਉਹ ਡਗਮਗਾ ਗਏ ਆ। ਖੁਰਾਕ ਤੇ ਸਪਲਾਈ ਮਹਿਕਮੇ ਨੇ ਖਰੀਦ ਦੇ ਵਾਧੂ ਇੰਤਜ਼ਾਮ ਕਰਨ ਲਈ ਮੀਟਿੰਗ ਸੱਦੀ ਹੈ। ਬਾਰਦਾਨੇ ਤੇ ਇਹਨਾਂ ਨੂੰ ਭੰਡਾਰਨ ਕਰਨ ਦੇ ਨਵੇਂ ਸਿਰਿਓਂ ਪ੍ਰਬੰਧ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਐਤਕੀ ਝੋਨੇ ਦੀ 172 ਲੱਖ ਮੀਟਰਿਕ ਟਨ ਦੀ ਪੈਦਾਵਾਰ ਹੋਣ ਦਾ ਅਨੁਮਾਨ ਲਾਇਆ ਗਿਆ ਸੀਗਾ, ਪਰ ਝਾੜ ਨੂੰ ਵੇਖਦਿਆਂ ਇਹ ਪੈਦਾਵਾਰ 188 ਲੱਖ ਮੀਟਰਿਕ ਟਨ ਦੇ ਨੇੜੇ ਤੇੜੇ ਜਿਹੜੀ ਉਹ ਪਹੁੰਚਣ ਦੀ ਆਸ ਹੈ। ਅੰਦਾਜ਼ੇ ਦੇ ਮੁਤਾਬਕ ਕੋਈ ਕਰੀਬ 18 ਲੱਖ ਮੀਟਰਿਕ ਟਨ ਝੋਨਾ ਪਿਛਲੇ ਸਾਲ ਦੇ ਮੁਕਾਬਲੇ ਵੱਧ ਆਊਗਾ। ਖੁਰਾਕ ਤੇ ਸਪਲਾਈ ਵਿਭਾਗ ਜਿਹੜਾ ਜੀ ਉਹ ਪਹਿਲਾਂ ਹੀ 70% ਬਾਰਦਾਨੇ ਦਾ ਪ੍ਰਬੰਧ ਚੌਲ ਮਿੱਲ ਮਾਲਕਾਂ ਨੂੰ ਕਰਨ ਲਈ ਜਿਹੜਾ ਜੀ ਉਹ ਕਿਹਾ ਗਿਆ। ਜਿਹੜਾ ਖੁਰਾਕ ਸਪਲਾਈ ਮੰਤਰੀ ਹੈ ਪੰਜਾਬ ਦੇ ਭਾਰਤ ਭੂਸ਼ਣ ਆਸ਼ੂ, ਉਹਦਾ ਇਹ ਕਹਿਣਾ ਕਿ ਝੋਨੇ ਦਾ ਝਾੜ ਰਿਕਾਰਡ ਵਧਿਆ, ਜਿਹਦੇ ਅਸੀਂ ਇੰਤਜ਼ਾਮ ਜਿਹੜੇ ਆ ਉਹ ਕਰ ਰਹੇ ਹਾਂ। ਪਰ ਰਿਕਾਰਡ ਵਧਿਆ ਕਿਵੇਂ ਹੈ? ਇਹ ਸਭ ਤੋਂ ਵੱਡਾ ਸਵਾਲ ਹੈ ਜੀ। ਜਿਹੜਾ ਮੈਂ ਤੁਹਾਨੂੰ ਦੱਸਿਆ ਜੀ, ਇਹ ਰਿਕਾਰਡ ਉੱਦਾਂ ਵਧਿਆ। ਇਹ ਮਤਲਬ ਕਿ ਬਹੁਤ ਖੁਸ਼ ਹੋਣ ਵਾਲੀ ਗੱਲ ਨਹੀਂ, ਬਲਕਿ ਇਹ ਇੱਕ ਬਹੁਤ ਵੱਡਾ ਜਿਹੜੀ ਗੇਮ ਹੈ ਜਿਹਦੇ ਵਿੱਚੋਂ ਕਰੋੜਾਂ ਰੁਪਈਆ ਕਮਾਇਆ ਜਾਂਦਾ, ਜਿੱਥੇ MSP ਹੈ ਨਹੀਂ ਗੀ। ਕਿਉਂਕਿ ਮੈਂ ਪਹਿਲਾਂ ਵੀ ਇੱਕ ਦਿਨ ਵਿਸਥਾਰ ਦੇ ਵਿੱਚ ਦੱਸਿਆ ਸੀ, ਕੋਈ 1000 ਰੁਪਈਆ ਸਸਤਾ ਜਿਹੜਾ ਜੀ ਉਹ ਝੋਨਾ ਖਰੀਦਿਆ ਜਾਂਦਾ ਉੱਤਰ ਪ੍ਰਦੇਸ਼ ਜਾਂ ਬਾਕੀ ਸੂਬਿਆਂ ਤੋਂ। ਉਹਨਾਂ ਨੂੰ ਲੱਦ ਕੇ ਜਿਹੜਾ ਜੀ ਟਰੱਕਾਂ ਦੇ ਵਿੱਚ ਕੋਈ ਕੁਇੰਟਲ ਮਗਰ 100 ਰੁਪਈਆ ਉਹਦੇ ਉੱਤੇ ਖਰਚਾ ਪੈਂਦਾ ਸਾਰਾ ਜਿਹੜਾ ਜੀ ਉਹ ਲਾ ਕੇ। ਕਿਉਂਕਿ ਪੰਜਾਬ ਦੇ ਵਿੱਚ MSP ਹੈ,
ਇੱਥੇ ਲਿਆ ਕੇ ਸੁੱਟ ਕੇ ਉਹਨੂੰ ਫਿਰ ਵੇਚਿਆ ਜਾਂਦਾ। ਕੋਈ 800 ਤੋਂ ਲੈ ਕੇ 900 ਰੁਪਈਆ ਜਾਂ 700 ਤੋਂ ਲੈ ਕੇ 900 ਰੁਪਈਆ ਪਰ ਕੁਇੰਟਲ ਦੇ ਪਿੱਛੇ ਕਮਾਇਆ ਜਾਂਦਾ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪੈਸਾ ਜਿਹੜਾ ਵੀ ਉਹ ਬਣਾਇਆ ਜਾਂਦਾ ਹੋਊਗਾ। ਇਹ ਬੰਪਰ ਫਸਲਾਂ ਜਿਹੜੀਆਂ ਜੀ ਉਹ ਇੱਦਾਂ ਹੁੰਦੀਆਂ ਨੇ। ਤੇ ਇੱਦਾਂ ਜਿਹੜਾ ਪੰਜਾਬ ਦਾ ਕਿਸਾਨ ਹੈ, ਕਿਉਂਕਿ ਇੱਕ ਜਿਹੜਾ ਕੇਂਦਰ ਹੈ ਉਹ ਜਦੋਂ ਜਿਹੜੇ ਪੈਸੇ ਭੇਜਦਾ ਉਹ ਫਿਕਸ ਨੇ ਕਿ ਇੰਨੇ ਦਾ ਉਹਨੇ ਝੋਨਾ ਖਰੀਦਣਾ ਜਾਂ ਇੰਨੇ ਦੀ ਉਹਨੇ ਕਣਕ ਖਰੀਦਣੀ ਹੈ। ਉਦੋਂ ਪਹਿਲਾਂ ਲਿਆ ਕੇ ਦੂਜੀਆਂ ਸੂਬਿਆਂ ਵਾਲਾ ਸੁੱਟ ਦਿੱਤਾ ਜਾਂਦਾ। ਅੱਛਾ, ਹੁਣ ਜਿਵੇਂ ਕਿਹਾ ਜਾ ਰਿਹਾ ਨਾ ਕਿ ਇਹ ਪੈਦਾਵਾਰ ਕਿੱਥੇ ਲਾਈ ਜਾਊਗੀ, ਬਾਰਦਾਨਾ ਹੈ ਨਹੀਂ। ਉਹ ਇਹ ਕਿਹੜਾ ਝੋਨਾ ਜਿਹਦੇ ਲਈ ਬਾਰਦਾਨਾ ਹੈ ਨਹੀਂ ਨਾ, ਉਹ ਪੰਜਾਬ ਦਾ। ਉਦੋਂ ਪਹਿਲਾਂ ਜਿਹੜੇ ਦੂਜੇ ਰਾਜਾਂ ਦਾ ਆਇਆ ਉਹਦੇ ਚੋਂ ਅਗਲਿਆਂ ਨੇ ਪੈਸੇ ਕਮਾ ਵੀ ਲਏ ਜੀ, ਉਹਨਾਂ ਦਾ ਕੱਪ ਪੂਰਾ ਹੋ ਗਿਆ। ਠੀਕ ਹੈ ਜੀ। ਤੇ ਅੱਗੇ ਅਰਨਬ ਗੋਸਵਾਮੀ ਦੀ ਜੇ ਗੱਲ ਕਰੀਏ ਤੇ ਪੁਲਿਸ ਨੂੰ ਸਰ ਰਿਮਾਈਂਡਰ ਨਹੀਂ ਮਿਲਿਆ। ਦੇਖੋ, ਜਿਹੜਾ ਗੋਦੀ ਮੀਡੀਆ ਦੇ ਵਿੱਚ ਨਵੇਂ ਰਿਕਾਰਡ ਜਿਹੜਾ ਸੈੱਟ ਕਰਨ ਵਾਲਾ ਅਰਨਬ ਗੋਸਵਾਮੀ, ਜਿਹੜਾ ਕਿ ਸ਼ਰੇਆਮ ਨਹੀਂ ਓਪਨਲੀ ਜਿਹੜੀ ਜੀ ਉਹ ਬੋਲੀ, ਕਿਵੇਂ ਜਿਹੜੀ ਉਹ ਬੋਲਦਾ ਸੀਗਾ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਵੀ ਉਹ ਨਹੀਂ। ਕੰਟਰੋਵਰਸੀ ਤਾਂ ਉਹਦੇ ਉੱਤੇ ਪਹਿਲਾਂ ਵੀ ਜਿਹੜੀ ਉਹਦੇ ਸਟਾਈਲ ਦੇ ਉੱਤੇ ਜਿਹੜੀ ਉਹ ਹੁੰਦੀ ਰਹੀ ਆ ਵੀ ਪੱਤਰਕਾਰਤਾ ਇਸ ਟਾਈਪ ਦੀ ਵੀ ਹੋ ਸਕਦੀ ਹੈ। ਜਿਹੜਾ ਇੱਕ ਫੁੱਟ ਬੁਰਕਦਾ ਸੀਗਾ ਔਰ ਜਿਸ ਤਰੀਕੇ ਦੇ ਨਾਲ ਉਹ ਗੱਲ ਜਿਹੜੀ ਉਹ ਕਰਦਾ ਸੀਗਾ, ਚਾਹੇ ਸੁਸ਼ਾਂਤ ਸਿੰਘ ਰਾਜਪੂਤ ਵਾਲਾ ਕੇਸ ਹੈ, ਰੀਆ ਚੱਕਰਵਰਤੀ ਵਾਲਾ ਜਿਹੜਾ ਵੀ, ਔਰ ਜਿਸ ਕਿਸਮ ਦੀਆਂ ਉਹ ਗੱਲਾਂ ਕਰਦਾ ਸੀ, ਫੜਿਆ ਇਹਨੂੰ ਅਰੈਸਟ ਜਿਹੜਾ ਵੀ ਕੀਤਾ। ਇਹ 2018 ਦਾ ਮਾਮਲਾ ਹੈ, ਜਿਹਦੇ ਵਿੱਚ ਇੱਕ ਵਿਅਕਤੀ ਤੇ ਇੱਕ ਉਹਦੀ ਮਾਂ ਦੇ ਵੱਲੋਂ ਸੁਸਾਈਡ ਕਰ ਲਿਆ ਗਿਆ ਸੀਗਾ। ਅਰਨਬ ਗੋਸਵਾਮੀ ਨੇ ਉਹਨਾਂ ਦੇ ਪੈਸੇ ਦੇਣੇ ਸੀ, ਕੋਈ 83 ਲੱਖ ਰੁਪਏ ਦੇ ਕਰੀਬ। ਸੁਸਾਈਡ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਸੁਸਾਈਡ ਨੋਟ ਜਿਹੜਾ ਵੀ ਉਹ ਲਿਖਿਆ, ਜਿਹਦੇ ਵਿੱਚ ਇਹਦਾ ਅਰਨਬ ਗੋਸਵਾਮੀ ਦਾ ਨਾਮ ਜਿਹੜਾ ਉਹ ਹੈਗਾ। ਤੇ ਕਿਉਂਕਿ ਇਹਦੇ ਉੱਤੇ ਉਹਨੇ ਜਿਹੜਾ ਦੀ ਰੋਕ ਲਵਾਈ ਰੱਖੀ, ਉਹਦੀ ਕੋਈ ਮਾਮਲਾ ਅੱਗੇ ਨਹੀਂ ਤੁਰਿਆ। ਔਰ ਇੱਕ ਸਮੇਂ ਪੁਲਿਸ ਨੇ ਜਿਹੜਾ ਸੀਗਾ ਇਹਨੂੰ ਬੰਦ ਕਰਨ ਦੀ ਵੀ ਗੱਲ ਜਿਹੜੀ ਜੀ ਉਹ ਕਹੀ। ਹੁਣ ਇਹ ਮਾਮਲਾ ਦੁਬਾਰਾ ਜਿਹੜਾ ਜੀ ਉਹ ਪੁਰਾਣਾ ਕੱਢਿਆ ਗਿਆ, ਕਿਉਂਕਿ ਉਹਨੇ ਸਿੱਧਾ ਜਿਹੜਾ ਹੈ ਉਹ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਉਹਦੇ ਉੱਤੇ ਬਹੁਤ ਵੱਡੇ ਕਿੰਤੂ ਪਰੰਤੂ ਕੀਤੇ। ਫਿਰ ਸਰਕਾਰਾਂ ਇਸ ਤਰੀਕੇ ਨਾਲ ਵੀ ਜਿਹੜੀਆਂ ਜੀ ਉਹ ਦੇਖਦੀਆਂ ਨੇ। ਇਹਨੇ ਜਦੋਂ ਇਹਨੂੰ ਫੜਨ ਦੇ ਵਾਸਤੇ ਗਈ ਹੈ ਜੀ ਪੁਲਿਸ, ਤੇ ਉਹਦੀ ਪਤਨੀ ਨੇ ਇਹ ਗੱਲ ਕਹੀ ਕਿ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ, ਉਹਨਾਂ ਦੀ ਕੁੱਟਮਾਰ ਕੀਤੀ। ਉਹ ਕਹਿੰਦਾ ਮੇਰੀ ਬਾਂਹ ਦੇ ਉੱਤੇ ਸੱਟ ਲੱਗੀ। ਤੇ ਪੁਲਿਸ ਨੇ ਜਿਹੜੀ ਦੀ ਉਹਨਾਂ ਨੇ ਉਹ ਵੀਡੀਓ ਜਾਰੀ ਕਰ ਦਿੱਤੀ, ਜਿਹੜੀ ਇਹ ਅਰਨਬ ਗੋਸਵਾਮੀ ਨੂੰ ਜਦੋਂ ਉਹ ਅਰੈਸਟ ਕਰਨ ਵਾਸਤੇ ਗਏ ਆ, ਉਸ ਵੀਡੀਓ ਦੇ ਵਿੱਚ ਕਿਤੇ ਵੀ ਉਹਦੇ ਨਾਲ ਕੋਈ ਕੁੱਟਮਾਰ ਜਾਂ ਖਿੱਚਾ ਧੂਈ ਦਾ ਜਿਹੜਾ ਉਹ ਨਹੀਂ ਦਿਸਦਾ। ਪੁਲਿਸ ਉਹਨੂੰ ਪਹਿਲਾਂ ਤਾਂ 1.5 ਘੰਟਾ ਪੁਲਿਸ ਉਹਦੇ ਫਲੈਟ ਦੇ ਬਾਹਰ ਖੜੀ ਰਹੀ, ਬੂਹਾ ਨਹੀਂ ਖੋਲਦੇ ਸੀ ਅੰਦਰੋਂ। 1.5 ਘੰਟੇ ਬੂਹਾ ਖੁਲਾਇਆ, ਅੰਦਰ ਜਾ ਕੇ ਉਹਨੂੰ ਕਨਵਿੰਸ ਕਰਨ ਦੀ ਜਿਹੜੇ ਆਫੀਸਰ ਨੇ ਉਹ ਕਰਦੇ ਨੇ। ਮੂਹਰੇ ਹੱਥ ਵੀ ਜੋੜ ਰਿਹਾ, ਇੱਧਰ ਨੂੰ ਜਾਣਾ ਤਾਂ ਪੈਣਾ, ਇਹ ਪੁਰਾਣਾ ਕੇਸ ਹੈ। ਉਹਨੂੰ ਸਾਰੇ ਪੇਪਰ ਜਿਹੜੇ ਉਹ ਵਿਖਾਏ ਗਏ, ਉਹ ਫੇਰ ਵੀ ਬਾਹਰ ਆਉਣ ਦੇ ਵਾਸਤੇ ਤਿਆਰ ਨਹੀਂ ਸੀ। ਉਹਨੂੰ ਮੋਢਿਓਂ ਫੜ ਕੇ ਜਿਹੜਾ ਵੀ ਉਹ ਬਾਹਰ ਜ਼ਰੂਰ ਬਾਅਦ ਦੇ ਵਿੱਚ ਲਿਆਂਦਾ ਗਿਆ। ਜਿਹੜਾ ਉਹਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਪਤਾ ਲੱਗਿਆ ਕਿ ਉਹਦਾ ਰਿਮਾਂਡ ਮਿਲਿਆ ਨਹੀਂ, ਜਿਹਨੂੰ ਕਿ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ। ਮਤਲਬ ਕਿ ਜਦੋਂ ਤੱਕ ਉਹਦੀ ਜ਼ਮਾਨਤ ਹੁਣ ਮਨਜ਼ੂਰ ਨਹੀਂ ਹੁੰਦੀ, ਉਦੋਂ ਤੱਕ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਰਹਿਣਾ ਪਊਗਾ। ਜਿਹੜੀ ਪਰਿਵਾਰ ਦੇ ਮੈਂਬਰਾਂ ਨੇ ਖੁਦਕੁਸ਼ੀ ਕੀਤੀ ਸੀਗੀ, ਉਸ ਵਿਅਕਤੀ ਦੀ ਪਤਨੀ ਤੇ ਉਹਦੀ ਜਿਹੜੀ ਬੇਟੀ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਸੁਸਾਈਡ ਨੋਟ ਦੀਆਂ ਕਾਪੀਆਂ ਵੀ ਪ੍ਰੈਸ ਦੇ ਵਾਸਤੇ ਜਾਰੀ ਕੀਤੀਆਂ। ਉਹਨਾਂ ਨੇ ਇਹ ਗੱਲ ਕਹੀ ਕਿ ਉਹ ਮਹਾਰਾਸ਼ਟਰ ਦੀ ਪੁਲਿਸ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਮਾਮਲੇ ਨੂੰ ਦੁਬਾਰਾ ਜਿਹੜਾ ਉਹ ਖੋਲ੍ਹਿਆ, ਤੇ ਉਹਨਾਂ ਨੂੰ ਇੰਨਾ ਕੁ ਸਕੂਨ ਮਿਲਿਆ ਕਿ ਜਿਹੜਾ ਵਿਅਕਤੀ ਇਹਦੇ ਸੁਸਾਈਡ ਕਰਵਾਉਣ ਦੇ ਪਿੱਛੇ ਉਹ ਮਜਬੂਰ ਜਿਹੜਾ ਉਹ ਕੀਤਾ, ਉਹਦੇ ਉੱਤੇ ਮਾਮਲਾ ਇਹ ਕਿਉਂਕਿ ਫਰੈਸ਼ ਜਿਹੜਾ ਉਹ ਦਰਜ ਹੋ ਗਿਆ। ਹੁਣ ਪਹਿਲਾਂ ਇਹ ਮਹਿਜ਼ ਇੱਕ ਸ਼ਿਕਾਇਤ ਸੀਗੀ, ਹੁਣ ਇਹ FIR ਦਰਜ ਜਿਹੜੀ ਹੋਊਗੀ। ਦੂਜੇ ਪਾਸੇ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ, ਉਹਦੇ ਜਿਹੜੇ ਆਗੂ ਨੇ, ਉਹਨਾਂ ਨੇ ਥਾਂ ਦੇ ਉੱਤੇ ਝੰਡੇ ਲੈ ਕੇ ਇਹਦੇ ਹੱਕ ਦੇ ਵਿੱਚ ਮੁਜ਼ਾਹਰੇ ਕੀਤੇ ਔਰ ਇਹ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਪ੍ਰੈਸ ਨੂੰ ਬੋਲਣ ਦੀ ਆਜ਼ਾਦੀ ਨਹੀਂ ਗੀ। ਉਹ ਲੋਕ ਮੁਜ਼ਾਹਰੇ ਕਰਦੇ ਆ ਜਿਨ੍ਹਾਂ ਨੇ 17 ਦੇ ਕਰੀਬ ਨਾਮਵਰ ਪੱਤਰਕਾਰ ਜਿਹੜੇ ਨੇ ਉਹ ਅੰਦਰ ਦਿੱਤੇ ਹੋਏ ਜੀ। ਬਹੁਤ ਵਧੀਆ ਪੱਤਰਕਾਰ ਅੰਦਰ ਦਿੱਤੇ। ਅੱਗੇ ਸਿੱਖ ਜਥੇਬੰਦੀਆਂ ਨੇ ਵਿਰਾਸਤੀ ਰਸਤਾ ਆ ਜਿਹੜਾ ਉਸ ਦੇ ਉੱਤੇ ਬੈਠ ਕੇ ਰੋਸ ਪ੍ਰਗਟ ਕੀਤਾ। ਜਿਹੜਾ 328 ਸਰੂਪ ਗਾਇਬ ਹੋਣ ਵਾਲਾ ਮਾਮਲਾ ਹੈ, ਉਹ
ਖਹਿੜਾ ਤਾਂ ਨਹੀਂ ਛੱਡ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਮਾਮਲਾ ਇਦੋਂ ਅੱਗੇ ਵਧੇ ਨਾ। ਅਕਾਲ ਤਖਤ ਦੇ ਸਾਬਕਾ ਜਥੇਦਾਰ ਜਿਹੜੇ ਨੇ ਭਾਈ ਰਣਜੀਤ ਸਿੰਘ ਹੋਰੀ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ 7 ਤਰੀਕ ਨੂੰ ਉਹ ਇੱਥੇ ਜਾਣਗੇ, ਜਿਹਨੇ ਰੋਕਣਾ ਉਹ ਰੋਕ ਕੇ ਦਿਖਾਵੇ, ਕਿਉਂਕਿ SGPC ਇਹ ਕਹਿੰਦੀ ਹੈ ਕਿ ਅਸੀਂ ਕਿਸੇ ਨੂੰ ਦਰਬਾਰ ਸਾਹਿਬ ਸਮੂਹ ਦੇ ਵਿੱਚ ਰੋਸ ਨਹੀਂ ਪ੍ਰਗਟ ਕਰਨ ਦੇਣਾ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਗੱਲ ਕਹੀ ਹੈ ਕਿ ਮੇਰੇ ਕੋਲੇ ਸਾਰੇ ਸਬੂਤ ਨੇ ਕਿ ਕਿੱਥੇ ਗਏ, ਇਹ ਜਨਤਕ ਜਿਹੜੇ ਉਹਨਾਂ ਨੇ ਕਿਹਾ ਕਿ ਉਹਦੇ ਦਿਨਾਂ ਦੇ ਦੌਰਾਨ ਮੈਂ ਕਰੂੰਗਾ। ਉਹ 7 ਤਰੀਕ ਨੂੰ ਉੱਥੇ ਜਾਂਦੇ ਨੇ, ਕੀ ਅੱਗੋਂ ਜਿਹੜਾ ਵੀ ਉਹ ਬਣਦਾ ਇਹ ਵੇਖਣ ਵਾਲਾ ਹੋਊਗਾ। ਪਰ ਜਿਹੜੀਆਂ ਕੁਛ ਜਥੇਬੰਦੀਆਂ ਨੇ ਜਿਹਦੇ ਵਿੱਚ ਸਿੱਖ ਸਦਭਾਵਨਾ ਦਲ ਤੇ ਅਕਾਲ ਬੁੰਗਾ ਜਿਹੜਾ ਵੀ ਉਹ ਸ਼ਾਮਿਲ ਹੈ, ਇਹਨਾਂ ਨੇ ਅਕਾਲ ਤਖਤ ਤੇ ਅਰਦਾਸ ਕਰਨ ਤੋਂ ਬਾਅਦ ਵਿਰਾਸਤੀ ਮਾਰਗ ਦੇ ਉੱਤੇ ਰੋਸ ਮਾਰਚ ਕਰਨ ਤੋਂ ਬਾਅਦ ਧਰਨਾ ਜਿਹੜਾ ਉਹ ਲਾਇਆ। ਇਹ 328 ਸਰੂਪ ਜਿਹੜੇ ਗਾਇਬ ਹੋਏ ਆ, ਉਸ ਮਾਮਲੇ ਦੇ ਵਿੱਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਿਹੜੀ ਇਹਦੀ ਅਗਵਾਈ ਕਰ ਰਹੇ ਸੀਗੇ ਭਾਈ ਬਲਦੇਵ ਸਿੰਘ ਵਡਾਲਾ ਤੇ ਭਾਈ ਫੌਜਾ ਸਿੰਘ, ਉਹਨਾਂ ਨੇ ਜਿਹੜਾ ਵੀ ਇਹ ਕਿਹਾ ਕਿ ਲਾਪਤਾ ਪਾਵਨ ਸਰੂਪ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਪੰਥਕ ਹੋਕਾ ਦੇਣ ਦੇ ਵਾਸਤੇ ਉਹਨਾਂ ਦੇ ਵੱਲੋਂ ਇਹ ਮੁਹਿੰਮ ਜਿਹੜੀ ਹੈ ਉਹ ਵਿੱਢੀ ਗਈ ਹੈ। ਇਹ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਨਹੀਂ ਹੁੰਦੇ ਉਦੋਂ ਤੱਕ ਧਰਨਾ ਜਿਹੜਾ ਇਹ ਜਾਰੀ ਰਹੂਗਾ। ਉਧਰ ਜਿਹੜੇ 328 ਸਰੂਪ ਇਹ ਲਾਪਤਾ ਹੋਏ ਆ, ਇਹਨਾਂ ਦਾ ਹਿਸਾਬ ਲੈਣ ਦੇ ਵਾਸਤੇ ਹਵਾਰਾ ਕਮੇਟੀ ਨੇ ਇਹ ਗੱਲ ਕਹੀ ਆ ਕਿ ਇੱਕ ਸਾਂਝਾ ਫਰੰਟ ਜਿਹੜਾ ਉਹ ਬਣਾਇਆ ਜਾਵੇ। ਠੀਕ ਹੈ ਕਿ ਕਾਬਲ ਧਿਰ ਦੇ ਪੰਥ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਨ ਦੇ ਵਾਸਤੇ ਵੱਖ-ਵੱਖ ਜਥੇਬੰਦੀਆਂ ਨੂੰ ਵੱਖੋ ਵੱਖਰੇ ਸੰਘਰਸ਼ ਦੀ ਥਾਂ ਦੇ ਉੱਤੇ ਸਾਂਝਾ ਫਰੰਟ ਜਿਹੜਾ ਉਹ ਬਣਾਉਣ ਦੀ ਲੋੜ ਹੈ। ਜਿਹੜਾ ਕਿਉਂਕਿ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਉਹ ਚਲੇ ਗਿਆ, ਜਿਹੜੇ ਇਹਨਾਂ ਨੇ ਨੌਕਰੀ ਤੋਂ ਕੱਢੇ ਗਿਆ SGPC ਦੇ ਕੁਝ ਵਿਅਕਤੀ, ਉਹ ਹਾਈ ਕੋਰਟ ਲੈ ਗਿਆ ਇਸ ਮਾਮਲੇ ਨੂੰ। ਔਰ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਆ ਕਿ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਕੱਢਿਆ ਗਿਆ, ਜਦੋਂ ਕਿ ਉਹਨਾਂ ਦੀ ਕੋਈ ਇਨਵੋਲਵਮੈਂਟ ਹੀ ਨਹੀਂ ਸੀ। SGPC ਨੂੰ ਇਹਦੇ ਸੰਬੰਧੀ ਨੋਟਿਸ ਜਾਰੀ ਹੋ ਗਿਆ। SGPC ਦੇ ਪ੍ਰਧਾਨ ਝੂਠ ਬੋਲੀ ਜਾਂਦੇ ਆ ਕਿ ਉਹਨਾਂ ਨੂੰ ਕੋਈ ਨੋਟਿਸ ਅਜੇ ਤੱਕ ਜਿਹੜਾ ਜੀ ਉਹ ਨਹੀਂ ਮਿਲਿਆ, ਜਦੋਂ ਕਿ ਹਾਈ ਕੋਰਟ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਇਹ ਨੋਟਿਸ ਦੇ ਦਿੱਤਾ ਗਿਆ। ਜਿਹੜੇ ਮਾਮਲੇ ਤੋਂ ਅਦਾਲਤੀ ਮਾਮਲੇ ਤੋਂ SGPC ਭੱਜ ਰਹੀ ਹੈ ਕਿਉਂਕਿ ਉਹਨੂੰ ਉਹਦੀ ਅਸਲੀਅਤ ਸਾਹਮਣੇ ਆਉਣ ਦੀ ਜਿਹੜਾ ਜੀ ਉਹ ਡਰ ਹੈ, ਉਹ ਹੁਣ ਮਾਮਲਾ ਇੱਕ ਕਿਸਮ ਦੇ ਨਾਲ ਅਦਾਲਤ ਦੇ ਵਿੱਚ ਤਾਂ ਚਲੇ ਗਿਆ। ਜੀ ਜੀ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਬਿਹਾਰ ਦੀਆਂ ਚੋਣਾਂ ਦੀ ਜਿਹੜੀਆਂ ਹੋ ਰਹੀਆਂ ਉਹਨਾਂ ਦਾ ਆਖਰੀ ਗੇੜ ਵੱਲ ਨੂੰ ਜਿਹੜਾ ਜੀ ਉਹ ਵੱਧ ਰਹੀਆਂ ਨੇ। ਔਰ ਤਾਂ ਕਾਂਗਰਸ ਦੇ ਆਗੂ ਜਿਹੜਾ ਰਾਹੁਲ ਗਾਂਧੀ ਨੇ ਜਿਹੜਾ ਕੇਂਦਰ ਦੀ ਸਰਕਾਰ ਤੇ ਮੋਦੀ ਹੋਰਾਂ ਦੇ ਉੱਤੇ ਹਮਲੇ ਜਿਹੜੇ ਜੀ ਉਹ ਤਿੱਖੇ ਕੀਤੇ ਨੇ। ਇਹ ਗੱਲ ਜਿਹੜੀ ਦੀ ਕਹੀ ਹੈ ਕਿ ਉਹ ਕਿਹੜੇ ਮੂੰਹ ਦੇ ਨਾਲ ਬਿਹਾਰ ਦੇ ਲੋਕਾਂ ਤੋਂ ਵੋਟ ਉਹ ਮੰਗ ਰਹੇ ਨੇ। ਇਹ ਕਿਹਾ ਕਿ ਨੀਤੀਸ਼ ਕੁਮਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਬਿਹਾਰ ਦੇ ਵਿੱਚ ਬਦਲਾਅ ਦਾ ਵਾਅਦਾ ਕੀਤਾ ਸੀ, ਸਾਰੇ ਮੋਰਚਿਆਂ ਤੇ ਉਹ ਫੇਲ ਹੋਏ ਨੇ। ਇਹ ਕਿ ਜਦੋਂ ਨੌਜਵਾਨ ਸਵਾਲ ਪੁੱਛਦੇ ਆ ਤੇ ਉਹ ਧਮਕੀਆਂ ਦਿੰਦੇ ਆ ਤੇ ਉਹਨਾਂ ਨੂੰ ਕੁੱਟ ਕੇ ਭਜਾ ਦਿੰਦੇ ਆ। ਜਿਹੜੀ ਸ਼ਰਦ ਯਾਦਵ ਦੀ ਧੀ ਆ ਸੁਭਾਸ਼ਿਨੀ ਯਾਦਵ, ਉਹ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਹੈ, ਜਦੋਂ ਕਿ ਸ਼ਰਦ ਯਾਦਵ ਜਿਹੜੇ ਨੇ ਉਹ ਨੀਤੀਸ਼ ਕੁਮਾਰ ਹੋਰਾਂ ਦੇ ਨਾਲ ਨੇ। ਉਹਦੇ ਵਾਸਤੇ ਚੋਣ ਪ੍ਰਚਾਰ ਦੇ ਵਾਸਤੇ ਰਾਹੁਲ ਗਾਂਧੀ ਹੋਰੀ ਉੱਥੇ ਜਿਹੜਾ ਜੀ ਉਹ ਗਏ ਸੀਗੇ। ਇਹ ਵੀ ਕਿਹਾ ਕਿ ਉਹ ਜਿਹੜੀਆਂ ਇਹ ਮੋਦੀ ਵੋਟਿੰਗ ਮਸ਼ੀਨਾਂ ਨੇ ਉਹਨਾਂ ਤੋਂ ਨਹੀਂ ਡਰਦੇ, ਨਾ ਉਹ ਮੋਦੀ ਦੇ ਜਿਹੜਾ ਗੋਦੀ ਮੀਡੀਆ ਉਹਦੇ ਤੋਂ ਡਰਦੇ ਨੇ। ਉਹਦਾ ਇਹ ਕਹਿਣਾ ਹੈ ਕਿ ਮੇਰੇ ਖਿਲਾਫ ਨਰਿੰਦਰ ਮੋਦੀ ਹੋਰੀ ਬਹੁਤ ਕੁਝ ਬੋਲਦੇ ਆ, ਪਰ ਮੈਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਉਹਨਾਂ ਦੇ ਸ਼ਬਦਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਨਹੀਂ ਦੇਣਾ ਚਾਹੁੰਦਾ। ਇਹ ਗੱਲਾਂ ਜਿਹੜੀਆਂ ਉਹ ਕਹੀਆਂ ਨੇ। ਜਿੱਥੋਂ ਤੱਕ ਗੱਲ ਹੈ ਬਿਹਾਰ ਦੀਆਂ ਜਿਹੜੀਆਂ ਦੀ ਉਹ ਚੋਣਾਂ ਦੀ, ਉਹਦੇ ਵਿੱਚ ਭਾਸ਼ਾ ਤੇ ਮਰਿਆਦਾ ਜਿਹੜੀ ਹੈ ਜੀ ਉਹ ਫੇਰ ਇੱਕ ਵਾਰੀ ਉੱਡਦੀ ਪੁੱਡਦੀ ਜਿਹੜੀ ਜੀ ਉਹ ਨਜ਼ਰ ਆ ਰਹੀ ਹੈ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੇ ਬਿਆਨ ਉੱਥੇ ਜਾ ਕੇ ਦਿੱਤੇ ਆ, ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜੇ ਇੱਥੇ ਬਿਹਾਰ ਦੇ ਵਿੱਚ RJD ਤੇ ਉਹਦੇ ਸਹਿਯੋਗੀਆਂ ਦੀ ਸਰਕਾਰ ਆ ਗਈ, ਰਾਸ਼ਟਰੀ ਜਨਤਾ ਦਲ ਦੀ, ਤਾਂ ਸੂਬੇ ਦੇ ਵਿੱਚ ਭਾਰਤ ਮਾਤਾ ਕੀ ਜੈ ਤੇ ਵੰਦੇ ਮਾਤਰਮ ਨਾਅਰੇ ਲਾਉਣਾ ਮੁਸ਼ਕਲ ਹੋ ਜਾਊਗਾ। ਤੁਸੀਂ ਇਹ ਦੇਖੋ ਕਿ ਬਿਹਾਰ ਦੇ ਵਿੱਚ ਉੱਥੋਂ ਦਾ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਉਹਦਾ ਮੁੱਦਾ, ਬਿਹਾਰ ਦੇ ਉਹ ਮਜ਼ਦੂਰ ਜਿਹੜੇ ਤੁਰ ਤੁਰ ਕੇ ਆਪਣੇ ਸੂਬੇ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਉਹ ਮੁੱਦਾ।
ਉੱਥੇ ਐਜੂਕੇਸ਼ਨ ਦਾ ਮੁੱਦਾ ਹੈ, ਉੱਥੇ ਹੈਲਥ ਸਿਸਟਮ ਦਾ ਮੁੱਦਾ ਹੈ, ਜਿਹੜਾ ਕਿ ਤੇਜਸਵੀ ਯਾਦਵ ਜਿਹੜਾ ਜੀ ਉਹ ਉਭਾਰਨ ਦੇ ਵਿੱਚ ਕਾਫੀ ਹੱਦ ਤੱਕ ਸਫਲ ਰਿਹਾ। ਜਦੋਂ ਇੱਕ ਪਾਸੇ ਇਹ ਮੁੱਦੇ ਉੱਥੋਂ ਦੇ ਲੋਕਲ ਉੱਭਰ ਰਹੇ ਨੇ, ਜਾਂ ਨਿਤਿਸ਼ ਕੁਮਾਰ ਨੇ 3 ਟਰਮ ਉੱਥੇ ਹੰਢਾਈਆਂ ਨੇ, 15 ਸਾਲ ਰਾਜ ਕੀਤਾ। ਨਿਤਿਸ਼ ਕੁਮਾਰ ਹੋਰੀ ਆਪਣੇ ਰਾਜ ਦੇ ਵਿੱਚ ਕੀਤੇ ਕੰਮਾਂ ਨੂੰ ਨਹੀਂ ਗਿਣਵਾ ਰਹੇ, ਕਿਉਂਕਿ ਸ਼ਾਇਦ ਗਿਣਵਾਉਣ ਲਈ ਕੁਛ ਨਹੀਂਗਾ। ਜਿਹੜੀ NDA ਹੈ, ਪ੍ਰਧਾਨ ਮੰਤਰੀ ਹੋਰੀ ਜਿਹੜੇ, ਉਹ ਉੱਥੇ ਨਿਤਿਸ਼ ਕੁਮਾਰ ਦੇ ਕੀਤੇ ਹੋਏ ਕੰਮਾਂ ਨੂੰ ਨਹੀਂ ਗਿਣਾ ਰਹੇ। ਨਿਤਿਸ਼ ਕੁਮਾਰ ਹੋਰੀ ਹੈਰਾਨੀਜਨਕ ਤਰੀਕੇ ਦੇ ਨਾਲ ਨਰਿੰਦਰ ਮੋਦੀ ਹੋਰਾਂ ਦੇ ਨਾਮ ਦੇ ਉੱਤੇ ਵੋਟਾਂ ਮੰਗ ਰਹੇ ਆ। ਮਤਲਬ ਕਿ ਆਪਣੀ ਹੋਂਦ ਨੂੰ ਉਹ ਆਪ ਹੀ ਖੋਰਾ ਲਾ ਰਹੇ ਆ, ਆਪਣੇ ਕੋਲੇ ਕੁਝ ਕਹਿਣ ਨੂੰ ਹੈ ਨਹੀਂਗਾ, ਜਿਹਦੇ ਕਰਕੇ ਪ੍ਰਧਾਨ ਮੰਤਰੀ ਜਿਹੜੇ ਜੀ ਉੱਥੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਵਰਗੇ ਨਾਅਰੇ ਜਿਹੜੇ ਉਹ ਉਭਾਰ ਰਹੇ ਆ, ਜਿਹੜੇ ਕਿ ਲੋਕਾਂ ਦੇ ਵਿੱਚ ਇਸ ਪੱਖੋਂ ਜਿਹੜੇ ਜੀ ਉਹ ਚਰਚਿਤ ਹੈ ਕਿ ਇਹ ਇੱਥੇ ਬਿਹਾਰ ਦਾ ਚੋਣ ਮੁੱਦਾ ਕਿਵੇਂ ਜਿਹੜਾ ਜੀ ਉਹ ਹੋਵੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਨਿਤਿਸ਼ ਕੁਮਾਰ ਹੋਰੀ ਆਪਣੀ ਆਈਡੈਂਟਿਟੀ ਜਿਹੜੀ ਆ, ਉਹਨਾਂ ਦੀ ਜਿਹੜੀ ਪਹਿਚਾਣ ਹੈ, ਉਹਨੂੰ ਸਿੱਧੇ ਦਾਅ ਦੇ ਉੱਤੇ ਲਾ ਰਹੇ ਆ। ਆਖਰੀ ਜਿਹੜਾ ਜੀ ਉਹ ਦੌਰ ਵੱਲ ਨੂੰ ਬਿਹਾਰ ਦੀਆਂ ਚੋਣਾਂ ਵੱਧ ਰਹੀਆਂ ਨੇ। 10 ਤਰੀਕ ਨੂੰ ਨਤੀਜੇ ਜਿਹੜੇ ਜੀ ਆਉਣਗੇ। ਜਿਹੜੀਆਂ ਬਿਹਾਰ ਦੀਆਂ ਚੋਣਾਂ ਨੇ, ਬਿਨਾਂ ਕਿਸੇ ਸ਼ੱਕ ਦੇ ਭਾਰਤ ਦੀ ਰਾਜਨੀਤੀ ਦੇ ਉੱਤੇ ਵੀ ਇਹਨਾਂ ਦਾ ਅਸਰ ਪਊਗਾ। ਜੀ, ਬੜੀ ਮਿਹਰਬਾਨੀ ਬਲਤੇਜ ਪੰਨੂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।